अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ। ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਲੋ ਜੀ, ਸਭ ਤੋਂ ਪਹਿਲੀ ਖੜਕਾ ਦੇਣ ਵਾਲੀ ਨਿਊਜ਼ ਜਿਹੜੀ ਹੈ ਉਹ ਆ ਰਹੀ ਹੈ ਜਨਾਬ ਅਮਰੀਕਾ ਤੋਂ। ਤੇ ਸਦਰ ਟਰੰਪ ਨੇ ਪਾਕਿਸਤਾਨ ਨੂੰ ਬਜ਼ਾਬਤਾ ਦਾਵਤ ਦਿੱਤੀ ਹੈ ਕਿ ਜੀ ਗਜ਼ਾ ਅਮਨ ਮਿਸ਼ਨ ਜਿਹੜਾ ਉਹ ਪ੍ਰੋਗਰਾਮ ਜਿਹੜਾ ਵਾਅਦੇ ਵਈਦ ਕਰਕੇ ਆਏ ਸੀ ਕਿ ਸਰ ਜੀ ਅਸੀਂ ਆਵਾਂਗੇ, ਅਸੀਂ ਜਾਨ ਲੜਾ ਦਿਆਂਗੇ ਟਰੰਪ ਦੀ ਖਾਤਰ। ਆ ਜੰਗ ਟਰੰਪ ਦੀ ਨਹੀਂ ਸਾਡੀ ਆ ਜੰਗ ਨਿਤਨ ਹਰਾਮਜ਼ਾਦੇ ਦੀ ਨਹੀਂ ਆ। ਮਤਲਬ ਹਰਾਮਜ਼ਾਦਾ ਹੀ ਹੈ ਉਹਦੀ। ਨਹੀਂ ਜੀ ਆ ਸਾਡੀ ਸਮਝ ਕੇ ਅਸੀਂ ਲੜਾਂਗੇ। ਹਾਂਜੀ ਅਸੀਂ ਬਿਲਕੁਲ ਤਿਆਰ ਹਾਂ। ਅਤੇ ਵਿੱਚੋਂ ਫਿਰ ਖਬਰਾਂ ਆਉਣ ਲੱਗ ਗਈਆਂ ਸੀਗੀਆਂ ਕਿ ਜੀ ਉਹ ਡਰ ਗਏ ਨੇ ਕਿਉਂਕਿ ਅੰਦਰੋਂ ਜਿਹੜਾ ਨਾ ਕੌਮ ਉੱਠ ਖੜੋਤੀ ਹੈ। ਅੰਦਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਨਾਬ ਆ ਕੀ ਮੇਰਾ ਮਤਲਬ ਹੈ ਮੂੰਹ ਲੈ ਕੇ ਜਾਓਗੇ ਤੁਸੀਂ, ਕਿਸ ਮੂੰਹ ਨਾਲ ਫਿਰ ਉਹ ਚੂਰਨ ਵੇਚੋਗੇ ਜਿਹੜਾ ਤੁਸੀਂ ਆਪ 75-76 ਸਾਲ ਤੋਂ ਵੇਚਦੇ ਰਹੇ ਹੋ ਕਿ ਵੀ ਹਮ ਅੱਲਾਹ ਕੀ ਜੰਗ ਲੜੇ ਹੈ। ਹਾਂ ਇਹ ਅੱਲਾਹ ਕੀ ਜੰਗ ਹੈ। ਉਹ ਕੀ ਕਰੋਗੇ ਉਸ ਜੰਗ ਦਾ ਫਿਰ ਜਦੋਂ ਜਾ ਕੇ ਤੁਸੀਂ ਨਿਤਨ ਹਰਾਮਜ਼ਾਦੇ ਦੀ ਜੰਗ ਲੜੋਗੇ ਤੇ ਫਿਰ ਕਿਸ ਮੂੰਹ ਨਾਲ ਕਹੋਗੇ ਤੁਸੀਂ ਆ ਕੇ ਕਿ ਇਹ ਅੱਲਾਹ की फौज है, ये अल्लाह की जंग लड़ी है। ਉਹ ਭਾਈ ਉਹ ਕੀ ਕਰੋਗੇ। ਹਾਂ ਅਤੇ ਇਸ ਕਰਕੇ ਇੱਧਰ ਉੱਧਰ ਖਬਰਾਂ ਫੈਲਾਈਆਂ ਗਈਆਂ ਕਿ ਨਹੀਂ ਜੀ ਨਹੀਂ ਜਾ ਰਹੇ। ਉਹ ਜੀ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਤੁਹਾਡੀ ਮਿਹਰਬਾਨੀ ਹੈ, ਸਾਹਮਣੇ ਦੇ ਅੰਦਰੋਂ ਛਿੱਤਰ ਪੈਣਗੇ, ਇਹ ਹੋਏਗਾ ਉਹ ਹੋਏਗਾ। ਅਤੇ ਇਹਨਾਂ ਨੇ ਮਿੰਨਤਾਂ ਵੀ ਕੀਤੀਆਂ, ਇਹ ਗੱਲ ਨਹੀਂ ਇਹਨਾਂ ਨੇ ਮਿੰਨਤਾਂ ਤਰਲੇ ਕੀਤੇ, ਡੋਨਲਡ ਦੇ ਵੀ ਕੀਤੇ, ਟਰੰਪ ਦੇ। ਡੋਨਲਡ ਡੱਕ ਹੀ ਕਹਿ ਲਓ ਉਹਨੂੰ, ਬਗੈਰ ਬੇਸ਼ਰਮ ਆਦਮੀ ਹੈ, ਬਦਮਾਸ਼ ਬਣਿਆ ਹੋਇਆ ਹੁਣ। ਉਹ ਬਦਮਾਸ਼ ਨੂੰ ਵੀ ਇਹਨਾਂ ਨੇ ਕਿਹਾ ਕਿ ਜਨਾਬ ਮਾਈ ਬਾਪ ਸਾਨੂੰ ਘਰੋਂ ਬਹੁਤ ਛਿੱਤਰ ਪੈਣੇ ਆ, ਆਵਾਮ ਸਾਡੇ ਖਰਾਬ ਹੋ ਜਾਣੀ ਆ ਜਿਹੜਾ ਅਸੀਂ ਚੂਰਨ ਵੇਚਣ ਨੇ ਉਹ ਵੀ ਫਾਰਗ ਹੋ ਜਾਣਾ। ਅਤੇ ਨਾਲੇ ਇਹਨਾਂ ਨੇ ਨਿਤਨ ਹਰਾਮਜ਼ਾਦੇ ਨੂੰ ਵੀ ਕਿਹਾ ਹਰਾਮਜ਼ਾਦੇ ਐਜ਼ ਪਰ ਬਾਬਾ ਜੀ। ਉਹ ਨਿਤਨ ਹਰਾਮਜ਼ਾਦੇ ਨੂੰ ਵੀ ਕਿਹਾ ਕਿ ਤੇਰੀ ਮਿਹਰਬਾਨੀ ਆ, ਸਾਨੂੰ ਵਿੱਚੋਂ ਕੈਂਸਲ ਕਰ ਦੇ, ਕਹਿ ਦੇ ਸਾਨੂੰ ਆ ਨਹੀਂ ਕਬੂਲ। ਅਤੇ ਉਹ ਜਨਾਬ ਸਮਝ ਆਉਣ ਲੱਗ ਗਈ ਕਿ ਇੱਧਰੋਂ ਉੱਧਰੋਂ ਗੱਲ ਆ ਰਹੀ ਕਿ ਲੋ ਜੀ ਵਾਕਈ ਇਹ ਜਿਹੜਾ ਨਾ ਹੁਣ ਪਾਕਿਸਤਾਨ ਨੂੰ ਜਿਹੜਾ ਨਾ ਦਾਵਤ ਨਹੀਂ ਦਿੱਤੀ ਜਾਏਗੀ ਸ਼ਮੂਲੀਅਤ ਦੀ। ਲੇਕਿਨ ਤੁਹਾਨੂੰ ਪਤਾ ਹੈ ਕਿ ਟਰੰਪ ਜਿਹੜਾ ਉਹਨੇ ਜਦੋਂ ਕਿਹਾ ਸੀ ਕਿ ਮੇਰਾ ਫੇਵਰੇਟ ਫੀਲਡ ਮਾਰਸ਼ਲ ਆ, ਹੋਏ ਹੋਏ ਉਹ ਇੱਦਾਂ ਤਾਂ ਨਹੀਂ ਛੱਡਣ ਲੱਗਾ। ਉਹ ਕਹਿਣ ਲੱਗਾ ਪੁੱਤਰ ਦੁਆਣੇ ਦੇ ਤੁਸੀਂ ਖਾ ਲਏ ਆ, ਜਿਹੜੇ ਤੁਸੀਂ ਮੇਰੇ ਕੋਲ ਤਾਰੀਫਾਂ ਕਰਵਾਉਣੀਆਂ ਸੀ ਉਹ ਕਰਵਾ ਲਈਆਂ। ਅਬ ਵਕਤ ਸ਼ਹਾਦਤ ਹੈ ਆਇਆ ਟਰੰਪ ਵਾਸਤੇ। ਅਤੇ ਉਹਨੇ ਦਾਵਤ ਦਿੱਤੀ ਕਿ ਆਇਆ ਮੇਰੇ ਬਾਲਵਾਂ, ਆ ਜਾ ਮੇਰੇ ਬਾਲਵਾਂ, ਤੇਰਾ ਇੰਤਜ਼ਾਰ। ਜਿੱਦਾਂ ਤੁਸੀਂ ਥਾਣੇ ਥੁਣੇ ਜਾਓ ਅਤੇ ਅੱਗੇ ਉਹ ਪਾਂਜਾ ਨਹੀਂ ਲੱਗਿਆ ਹੁੰਦਾ ਛਿੱਤਰ ਵੱਡਾ ਸਾਰਾ, ਉੱਤੇ ਲਿਖ ਕੇ ਲਾਇਆ ਹੁੰਦਾ ਉਹਨਾਂ ਨੇ ਕਿ ਆ ਜਾ ਮੇਰੇ ਬਾਲਵਾਂ ਤੇਰਾ ਇੰਤਜ਼ਾਰ ਹੈ। ਇੱਦਾਂ ਹੀ ਟਰੰਪ ਨੇ ਜਿਹੜਾ ਛਿੱਤਰ ਲਾਇਆ ਉਹਨੇ ਲਾ ਕੇ ਤਾਂ ਉਹਨੇ ਕਿਹਾ ਕਿ ਆਇਆ ਮੇਰੇ ਬਾਲਵਾਂ ਅਤੇ ਲੰਮਾ ਪੈ ਜਾ ਇੱਥੇ। ਅਤੇ ਦਨ ਪ੍ਰੋਗਰਾਮ ਜਿਹੜਾ ਨਾ ਉਹ ਸ਼ੁਰੂ ਹੋਣ ਲੱਗਾ। ਹੁਣ ਇਹ ਅੱਲਾ ਦੀ ਫੌਜ ਜਿਹੜੀ ਆ ਇਹ ਜਾਊਗੀ, ਅੱਲਾ ਮਾਫ ਕਰੇ ਤੋਂ ਬਸ। ਫਿਰ ਅੱਲਾ ਦੀ ਫੌਜ ਕੋਈ ਨਹੀਂ ਆ। ਇਹ ਭਾਈ ਆਸਮ ਮਨੀਰ ਦੀ ਫੌਜ ਆ, ਜਨਰਲ ਆਸਮ ਮਨੀਰ ਦੀ ਫੌਜ ਜਿਹੜੀ ਆ ਉਹ ਜਾਊਗੀ। ਅਤੇ ਟਰੰਪ ਦੀ ਤਾਂ ਉਹ ਜਿਹੜਾ ਨਿਤਨ ਹਰਾਮਜ਼ਾਦਾ ਉਹਦੀ ਖਿਦਮਤ ਬਜਾ ਲਿਆਊ। ਇਹ ਅਮਨ ਉਮਰ ਕੋਈ ਨਹੀਂ ਹੈ। ਜਾ ਕੇ ਇਹਨਾਂ ਨੇ ਉਹਨਾਂ ਕੋਲ ਹਥਿਆਰ ਲੈਣੇ ਆ ਅਤੇ ਉਹ ਕੀ ਉਹ ਆਪਣਾ ਚੂੜੀਆਂ ਪਾ ਕੇ ਬੈਠੇ ਆ। ਉਹ ਤੁਸੀਂ ਜਾਓਗੇ ਤਾਂ ਕਹਿਣਗੇ ਉਹ ਸਾਡੇ ਮੁਸਲਿਮ ਬ੍ਰਦਰ ਆ ਗਏ, ਲੋ ਜੀ ਆਪਣੋ ਟਰੇ 'ਚ ਰੱਖ ਕੇ ਅਸੀਂ ਹਥਿਆਰ ਤੁਹਾਨੂੰ ਪੇਸ਼ ਕਰਦੇ ਹਾਂ, ਆ ਲੈ ਲਓ। ਇੱਦਾਂ ਕਰਨਗੇ। ਉਹ ਮੇਰਾ ਮਤਲਬ ਹੈ ਕਿ ਚਲੋ ਅੱਲਾ ਮਾਫ ਕਰੇ, ਉੱਥੇ ਤਾਂ ਲੜਾਈ ਹੋ ਜਾਣੀ ਆ। ਢੋਲਕੀਆਂ ਫਟ ਜਾਣੀਆਂ ਅਤੇ ਭਾਈ ਅਤੇ ਇੱਧਰੋਂ ਵਾਪਸ ਜਿਹੜਾ ਪਾਕਿਸਤਾਨ 'ਚ ਕੀ ਹਾਲਾਤ ਹੋਣੇ ਇੱਧਰ। ਇੱਧਰੋਂ ਵੀ ਲਾਹਨਤਾਂ ਪੈ ਰਹੀਆਂ ਹੋਣੀਆਂ ਕਿ ਤੁਸੀਂ ਆਪਣੇ ਨੇ ਲੜਨ ਦੇ ਜਾ ਕੇ ਉੱਥੇ। ਅਤੇ ਉੱਧਰੋਂ ਵੀ ਲਾਹਨਤਾਂ, ਹਰ ਜਗ੍ਹਾ 'ਤੇ ਲਾਹਨਤਾਂ। ਬਾਬਾ ਜੀ ਕਹਿੰਦੇ ਚਲੋ ਕੋਈ ਨਹੀਂ, ਇੱਧਰੋਂ ਉੱਧਰੋਂ ਲਾਹਨਤਾਂ, ਵਿੱਚ ਘਰ ਡਾਲਰ ਦੀ ਬਰਸਾਤ। ਹਾਏ 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 ਡਾਲਰੀ ਪ੍ਰੋਗਰਾਮ, ਡਾਲਰ ਫੜ ਕੇ ਜੇਬ 'ਚ ਪਾਉਣਗੇ ਜਨਾਬ। ਹੋਰ ਕੀ ਹੋਣਾ, ਇਹਨਾਂ ਨੇ ਪਾਪ ਹੋ ਕੇ ਤੇ ਨਿਕਲ ਜਾਣਗੇ, ਬਾਕੀ ਭੁਗਤਦੇ ਰਹਿਣ ਜੋ ਹੁੰਦੇ। ਅਤੇ ਉਹ ਟਰੰਪ ਜਿਹੜਾ ਨਾ ਉਹ ਨਹੀਂ ਛੱਡਣ ਲੱਗਾ। ਉਹਨੂੰ ਪਤਾ ਕਿ ਇਹਨਾਂ ਨੇ ਜਨਾਬ ਗੰਢੇਰੀਆਂ ਖਾਧੀਆਂ ਨੇ। ਅਤੇ ਇਹ ਜਨਾਬ ਇਹਨਾਂ ਨੂੰ ਨਿਚੋੜਨਾ ਵੀ ਆ। ਅਤੇ ਉਹ ਨਿਚੋੜਨ ਲੱਗਾ ਕਿਉਂਕਿ ਉਹ ਜਿਹੜਾ ਇਹ ਕਹਿ ਕੇ ਆਏ ਸੀਗੇ ਕਿ ਵੀ ਸਾਡੇ ਕੋਲ ਆਪਣਾ ਉਹ ਵੀ ਹੈ, ਪੱਥਰ ਵੀ ਹੈ ਨੇ। ਪੱਥਰ ਮੇਰਾ ਮਤਲਬ ਉਹ ਮਦਨੀਆਤ ਜਿਹੜੀਆਂ ਨੇ ਉਹਨੂੰ ਕੀ ਕਹਿੰਦੇ ਨੇ, ਹੀਰੇ ਜਵਾਹਰਾਤ, ਪੱਥਰ ਪੁੱਥਰ ਇਹ ਉਹ ਸਾਰੇ ਮਿਨਰਲਸ ਜਿਹੜੇ ਨੇ ਉਹ ਸਾਡੇ ਪਹਾੜਾਂ 'ਚ ਜਨਾਬ ਐਂ ਉਛਲਦੇ ਪਏ ਆ। ਉਹ ਕਹਿ ਰਿਹਾ ਕਿ ਭਾਈ ਝੋਲੀ ਭਰੋ ਤਾਂ ਆ ਕੇ ਲੈ ਜਾਓ। ਇੱਦਾਂ ਦਾ ਹਿਸਾਬ ਵਾ। ਅਤੇ ਉਹ ਲਾਗ ਜਾ ਕੇ ਦੇਖੇ ਵੀ ਅਸੀਂ, ਤੁਹਾਨੂੰ ਪਤਾ ਵੀ ਫੀਲਡ ਮਾਰਸ਼ਲ ਗਿਆ ਸੀ, ਜਾ ਕੇ ਉਹਨੇ ਦਿਖਾਇਆ ਸੀ ਉੱਥੇ ਕਿਆ ਦੇਖੋ ਬਰੀਫ ਕੇਸ, ਪਤਾ ਨਹੀਂ ਕਿੱਥੋਂ ਮੰਗ ਤੰਗ ਕੇ ਲੈ ਗਿਆ ਸੀ। ਉਹ ਕਹਿੰਦਾ ਵੀ ਹੁਣ ਕੱਢੋ, ਇਹ ਕਹਿੰਦੇ ਜੀ ਆਪ ਕੱਢ ਲਓ ਆ ਕੇ, ਸਾਨੂੰ ਨਹੀਂ ਪਤਾ ਕਿੱਥੇ ਇੱਥੇ ਕਿਤੇ ਹੈ ਨੇ, ਕੱਢ ਲਓ ਉਹ ਵੀ ਹੱਥ। ਅਤੇ ਉਹਦੇ ਬਾਅਦ ਉਹ ਹੁਣ ਜਿਹੜਾ ਨਾ ਉਹ ਕਹਿੰਦਾ ਇਹ ਤਾਂ ਤੁਹਾਨੂੰ ਕਰਨਾ ਪੈਣਾ। ਸ਼ਮੂਲੀਅਤ ਦੀ ਦਾਵਤ ਦਿੱਤੀ ਔਰ ਜਾਣਗੇ ਮਰਤਾ ਕਿਆ ਨਾ ਕਰਤਾ।
ਹਾਂ ਅੱਗੇ ਉਹ ਟੈਰਫ ਲਾਣ ਡਿਆ ਹਰ ਕਿਸੇ ਦਾ, ਵੀ ਅਸੀਂ ਬਦਮਾਸ਼ੀ ਉਹਦੀ ਵੀ, ਉਹਦੇ 'ਤੇ ਵੀ ਟੈਰਫ ਲਾ ਦਿਓ, ਉਹਦੇ 'ਤੇ ਵੀ ਲਾ ਦਿਓ। ਹਾਂ ਈਰਾਨ ਦੇ ਪਿੱਛੇ ਪਿਆ। ਹੁਣ ਕਿਹਾ ਜਾ ਰਿਹਾ ਕਿ ਚੁੱਪ ਕਰਕੇ ਤਿਆਰੀ ਕਰ ਰਿਹਾ ਈਰਾਨ 'ਤੇ ਹਮਲੇ ਵਾਸਤੇ। ਈਰਾਨ ਨੂੰ ਕਹਿ ਰਿਹਾ ਕਿ ਨਹੀਂ ਬਿਲਕੁਲ ਠੀਕ ਹੋ, ਕੋਈ ਮਸਲਾ ਨਹੀਂ ਗਾ, ਮਾਮਲਾਤ ਹੱਲ ਹੋ ਗਏ। ਹਾਂ ਅਤੇ ਪਿੱਛੇ ਜਿਹੜਾ ਨਾ ਉਹ ਨਿਤਨ ਹਰਾਮਜ਼ਾਦਾ ਜਿਹੜਾ ਉਹ ਪ੍ਰੈਸ਼ਰ ਪਾ ਰਿਹਾ, ਬਾਬਾ ਜੀ ਕਹਿੰਦੇ। ਹਾਂ ਉਹ ਕਹਿ ਰਿਹਾ ਕਿ ਭਾਈ ਕਰੋ ਜੰਗ। ਹਾਂ ਕਿਉਂਕਿ ਨਿਤਨ ਹਰਾਮਜ਼ਾਦਾ ਇਲੈਕਸ਼ਨ ਆਉਣ ਵਾਲੇ ਉਹਦੇ ਮੁਲਕ ਦੇ ਵਿੱਚ। ਅਤੇ ਲੇਕਿਨ ਅੰਦਾਜ਼ਾ ਕਰੋ ਕਿ ਨਿਤਨ ਹਰਾਮ ਕਿੱਡਾ ਵੱਡਾ ਹਰਾਮਜ਼ਾਦਾ ਹੈ ਨਾ, ਉਹ ਇੱਦਾਂ ਨਹੀਂ ਇਲੈਕਸ਼ਨ ਜਿੱਤ ਸਕਦਾ ਜਿੱਦਾਂ ਆ ਇੱਥੇ ਮੇਰਾ ਮਤਲਬ ਫੀਲਡ ਮਾਰਸ਼ਲ ਨੇ ਜਿੱਤੇ। ਜਿੱਤ ਕੇ ਲੁੱਟ ਕੇ ਮੈਂਡੇਟ ਅਤੇ ਆ ਚੋਰ ਲੁਟੇਰੇ ਬਿਠਾਏ। ਹਾਂ ਇੱਦਾਂ ਨਹੀਂ ਕਰ ਸਕਦਾ ਉਹ। ਅੰਦਾਜ਼ਾ ਕਰੋ ਆਪਣੀ ਪਬਲਿਕ ਡਰਦਾ ਕਿ ਬਈ ਮੇਰੀ ਪਬਲਿਕ ਖੜੀ ਹੋ ਜਾਏਗੀ, ਇਸ ਕਰਕੇ ਆ ਧਾਂਦਲੀ ਨਹੀਂ ਹੋ ਸਕਦੀ। ਇੱਥੇ ਇਲੈਕਸ਼ਨ ਹੋਣੇ ਆ ਅਤੇ ਉਹਦੇ ਜਿੰਨੇ ਵੀ ਸਰਵੇ ਆ ਰਹੇ ਆ ਨਾ ਉਹਦੇ ਮੁਲਕ ਦੇ ਵਿੱਚ, ਉਹ ਸਾਰੇ ਆ ਰਹੇ ਆ ਕਿ ਉਹ ਹਾਰ ਰਿਹਾ। ਹਾਂਜੀ ਨਿਤਨ ਹਰਾਮਜ਼ਾਦਾ ਹਾਰ ਰਿਹਾ ਇਲੈਕਸ਼ਨ। ਇਹ ਟਰੰਪ ਵੀ ਹਾਰ ਰਿਹਾ। ਇਹ ਦੋਵੇਂ ਬੇਗੈਰਤ ਬੇਸ਼ਰਮ ਫਾਰਗ ਹੋ ਗਏ। ਹਾਂ ਲੇਕਿਨ ਉਹ ਹੁਣ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਆਪਣਾ ਕਿੱਸਾ ਜਿਹੜਾ ਈਰਾਨ ਵਾਲਾ ਇਹ ਰਜੀਮ ਚੇਂਜ ਹੋ ਜਾਏ, ਅਤੇ ਮੈਂ ਫਿਰ ਆਪਣੇ ਲੋਕਾਂ ਕੋਲ ਜਾਵਾਂ, ਉਹਨਾਂ ਨੂੰ ਜਾ ਕੇ ਕਹਾਂ, ਨਿਤਨ ਹਰਾਮਜ਼ਾਦੇ ਦੀ ਗੱਲ ਕਰ ਰਿਹਾ ਕਿ ਵੀ ਦੇਖੋ ਮੈਂ ਰਜੀਮ ਚੇਂਜ ਕਰਾਂ, ਹੁਣ ਮੈਨੂੰ ਵੋਟ ਦਿਓ। ਕਿਉਂਕਿ ਇੱਥੋਂ ਇਲੈਕਸ਼ਨ ਕੋਈ ਨਹੀਂ ਜਿੱਤਣਾ, ਨੇ ਹਾਰ ਰਿਹਾ ਵਾ। ਅਤੇ ਜੇ ਰਜੀਮ ਨਾ ਚੇਂਜ ਹੋਈ ਤਾਂ ਫਿਰ ਤਾਂ ਪੱਕਾ ਹੀ ਹਾਰਿਆ, ਔਰ ਲੱਗ ਰਿਹਾ ਕਿ ਰਜੀਮ ਚੇਂਜ ਨਹੀਂ ਹੋਣੀ, ਸਿਵਾਏ ਜੰਗ ਤੋਂ ਹੋਰ ਕੇ ਹੱਲ ਕੋਈ ਨਹੀਂ ਇਹਨਾਂ ਦੇ। ਅਤੇ ਉਹ ਜਿਹੜਾ ਨਾ ਹੁਣ ਜਾ ਕੇ ਅਮਨ ਮੁਆਹਿਦਾ ਜੋ ਵੀ ਸਿਸਟਮ ਇਹ ਆਪਣੇ ਡਾਲਰ ਮਾਰੇ ਘਰ ਦੇ ਵਿੱਚ ਇਹਨਾਂ ਨੂੰ ਲੈਦਾ 13 ਦੇ ਵਿੱਚ ਜੇ ਜੰਗ ਜੁੰਗ ਛੇੜ ਦਿੱਤੀ ਉੱਥੇ। ਹਾਂ ਅਤੇ ਹਰ ਪਾਸੇ ਮੁਲਕ ਦੀ ਇਕੋਨਮੀ ਦਾ ਪੱਠਾ ਬੈਠਾ। ਉਹ ਜਿਹੜੇ ਬੜੇ ਤੁਸੀਂ ਕਹਿ ਲਓ ਕਿ ਸਾਹੂਕਾਰ ਆ, ਬਿਜ਼ਨਸਮੈਨ ਜਿਹੜੇ ਆ, ਉਹ ਆ ਕੇ ਤੁਹਾਨੂੰ ਦੱਸ ਰਿਹਾ ਕਿ ਵੀ ਮੁਲਕ ਫੜਿਆ ਪਿਆ, ਇਹਦੀ ਢੋਲਕੀ ਵੀ ਫਟੀ ਪਈ ਹੈ, ਇਹਦੀ ਮੇਰਾ ਮਤਲਬ ਉਹ ਵੀ ਫਟੀ ਪਈ ਹੈ, ਟਿਊਬ ਵੀ, ਸਾਰਾ ਕੁਝ ਫਟਿਆ ਪਿਆ ਇਸ ਮੁਲਕ ਦਾ। ਹਾਂ ਕੁਛ ਨਹੀਂ ਅੱਗੇ ਮੁਸਤਕਬਲ ਖਤਮ ਕਰਕੇ ਰੱਖ ਦਿੱਤਾ। ਉਹ ਆ ਕੇ TV 'ਤੇ ਆ ਕੇ ਕਹਿ ਰਿਹਾ ਪੱਠਾ ਬਹਿ ਗਿਆ, ਖਤਮ ਹੋ ਗਈ ਕਹਾਣੀ, ਸ਼ੁਰੂ ਸਿਸਟਮ ਮੁੱਕ ਗਿਆ। ਅਤੇ ਇਹ ਸਾਰਾ ਦੇਖੋ ਚੱਲਿਆ, ਜੰਗਾਂ ਛੇੜੀਆਂ, ਹਰ ਚੀਜ਼ ਬੇੜਾ ਗਰਕ, ਮੁਲਕ ਚੱਲ ਕੋਈ ਨਹੀਂ ਰਿਹਾ ਇਹਨਾਂ ਕੋਲ। ਅਤੇ ਆਪ ਅੱਜ ਫੀਲਡ ਮਾਰਸ਼ਲ ਸਾਹਿਬ ਜਾ ਕੇ ਅਤੇ ਮੁਬਾਰਕ ਦੇਣ ਗਿਆ ਮਾਈ ਤੰਦੂਰ ਵਾਲੀ ਨੂੰ, ਮਾਈ ਜਿੰਨਾਂ ਵਾਲੀ ਟਿੱਕਿਆਂ ਵਾਲੀ ਨੂੰ, ਮਾਈ ਕਤਰੀ ਕਬਾਬਾਂ ਵਾਲੀ ਨੂੰ। ਹਾਂ ਅਤੇ ਆਪਣਾ ਜਿਹੜਾ ਚੋਰਾਂ ਦਾ ਟੱਬਰ ਆ, ਇਹਨਾਂ ਨੂੰ ਆਪ ਜਾ ਕੇ ਇਹਨਾਂ ਦੀ ਪੁੱਤਰ ਦੀ, ਤੁਹਾਨੂੰ ਪਤਾ ਕਿ ਸਫਦਰ ਜੁਨੇਦ ਸਫਦਰ ਦੀ ਸ਼ਾਦੀ ਆ, ਅਤੇ ਉਹ ਜਨਾਬ ਫੀਲਡ ਮਾਰਸ਼ਲ ਉੱਤੇ ਦੇਖੇਗੇ। ਕੱਲ੍ਹ ਮੈਂ ਵੀ ਮਜ਼ਾਕ ਨੂੰ ਕਹਿ ਰਿਹਾ ਸੀਗਾ, ਮੈਂ ਕਿਹਾ ਵੀ ਆ ਫੀਲਡ ਮਾਰਸ਼ਲ ਦੀ ਕਸਰ ਰਹਿ ਗਈ ਆ ਕਿ ਵੀ ਉਹ ਵੀ ਆ ਜਾਣਗੇ ਅਤੇ ਪੂਰੀ ਹੋ ਜਾਏਗੀ। ਹਾਂ ਲੇਕਿਨ ਮੈਨੂੰ ਸੀਗਾ ਕਿ ਯਾਰ ਮੇਰਾ ਨਹੀਂ ਖਿਆਲ ਕਿ ਉਹ ਆਉਣ ਲੱਗੇ ਯਾਰ, ਮਤਲਬ ਇੰਨਾ ਕਿ ਮਤਲਬ ਲੋ ਲੈਵਲ 'ਤੇ ਬੰਦਾ ਗਿਰ ਜਾ। ਮਤਲਬ ਵੇਖਿਆ ਯਾਰ ਕੀ ਜਿਹੜੇ ਆਪ ਹੀ ਆਪਣੇ ਹੱਥਾਂ ਨਾਲ ਮੁਸੱਲਤ ਕੀਤੇ, ਉਹਨਾਂ ਦੇ ਵਿਆਹ 'ਤੇ ਜਾ ਕੇ ਬੰਦਾ ਭੰਗੜਾ ਪਾਉਂਦਾ, ਚੰਗਾ ਲੱਗਦਾ। ਲੇਕਿਨ ਫੀਲਡ ਮਾਰਸ਼ਲ ਆਏ ਜਨਾਬ, ਫੀਲਡ ਮਾਰਸ਼ਲ ਸਾਹਿਬ ਨੇ ਆ ਕੇ ਜਨਾਬ ਉੱਥੇ ਦੇਖੇ ਗਿਆ ਕਿ ਉਹ ਨਵਾਜ਼ ਸ਼ਰੀਫ ਬੈਠਾ, ਫੀਲਡ ਮਾਰਸ਼ਲ ਖੜਾ। ਅੰਦਾਜ਼ਾ ਕਰੋ ਨਵਾਜ਼ ਸ਼ਰੀਫ ਦੱਸ ਰਿਹਾ ਕਿ ਮੈਂ ਨਾਰਾਜ਼ ਹਾਂ, ਮੈਂ ਨਹੀਂ ਉੱਠਣਾ, ਮੇਰੇ ਪਲੇਟਲੈਟਸ ਘੱਟ ਨੇ, ਮੈਂ ਨਹੀਂ ਉੱਠਣਾ। ਹਾਂ ਉਹ ਉੱਥੇ ਗੱਲਾਂ ਬਾਤਾਂ ਕਰ ਰਹੇ ਨੇ, ਨਵਾਜ਼ ਸ਼ਰੀਫ 'ਤੇ ਬੈਠਾ, ਉਹਨੇ ਮੂੰਹ ਨਹੀਂ ਲਾਇਆ। ਹਾਂ ਉਹ ਕਹਿਣ ਲੱਗਾ ਕਿ ਜੀ ਜਨਾਬ ਕੀ ਹੋ ਗਿਆ ਮੀਆਂ ਸਾਹਿਬ, ਤੁਸੀਂ ਇੰਨੇ ਨਾਰਾਜ਼ ਹੋ ਗਏ। ਮੀਆਂ ਸਾਹਿਬ ਕਹਿਣ ਲੱਗੇ ਉਹ ਕभी हम भी तुम में भी चाह थी, तुम्हें याद हो कि ना याद हो। ਹਾਂਜੀ ਉਹ ਕਹਿਣ ਲੱਗਾ ਕਿਹੜੀ? ਉਹ ਕਹਿੰਦਾ ਤੂੰ ਆਇਆ ਸੀ ਮੇਰੇ ਕੋਲ ਉੱਥੇ ਇੰਗਲੈਂਡ, ਹੈਂ ਉੱਥੇ ਬਹਿ ਕੇ ਅਸੀਂ ਕੀਤੇ ਸੀ ਮੁਆਹਦੇ, ਅਤੇ ਮੈਨੂੰ ਤੂੰ ਬਣਾਉਣਾ ਸੀ ਵਜ਼ੀਰ ਆਜ਼ਮ, ਮੈਨੂੰ ਤੂੰ ਖੁੱਡੇ ਲੈਣ ਲਵਾਤਾ। ਹੁਣ ਕਹਿੰਦਾ ਮੈਂ ਤੇਰਾ ਇਸਤਕਬਾਲ ਨਹੀਂ ਕਰਾਂ। ਖੈਰ ਕੀਤਾ ਹੋਣਾ ਪਤਾ ਨਹੀਂ। ਨਵਾਜ਼ ਸ਼ਰੀਫ ਵਰਗਾ ਵੀ ਢੀਠ ਹੀ ਸ਼ਾਇਦ ਕੋਈ ਜੰਮਿਆ ਹੈ ਇਸ ਦੁਨੀਆ 'ਤੇ, ਯਕੀਨ ਕਰੋ। ਐਸੀ ਬਗੈਰਤੀ, ਬੇਸ਼ਰਮੀ, ਨਾ ਫਾਰਮ 47 'ਤੇ ਜਿਹੜਾ ਨਾ ਉਹ ਓਪਨਲੀ ਇਹਨੂੰ ਜਿਤਵਾਇਆ ਧਾਂਦਲੀ ਕਰਕੇ। ਇੱਕ ਹੁੰਦਾ ਨਾ ਕਿ ਢਕੇ ਛੁਪੇ ਅੰਦਾਜ਼ ਨਾਲ, ਅਗਰ ਚਾਹੁੰਦੇ ਅਤੇ ਢਕੇ ਛੁਪੇ ਬਹੁਤ ਸਾਰੇ ਹੋਰ ਇਹਨਾਂ ਨੇ ਢਕੇ ਛੁਪੇ ਕੰਮ ਕਰਕੇ ਅਤੇ ਜਿਤਵਾਏ ਬੰਦੇ। ਉਹ ਨਵਾਜ਼ ਸ਼ਰੀਫ ਨੂੰ ਢਕਾ ਤੋਂ ਛੁਪਾ ਕਰ ਮੇਰਾ ਮਤਲਬ ਕਿ ਜਿਤਵਾ ਦਿੰਦੇ, ਪਰ ਨਹੀਂ ਇਹ ਨਹੀਂ ਕੀਤਾ। ਉਹਨਾਂ ਨੇ ਓਪਨ ਰੱਖ ਕੇ ਕਿਹਾ ਗਿਆ ਦੇਖੋ ਇਹ ਹਾਰ ਗਿਆ, ਇਹਨੂੰ ਅਸੀਂ ਹੁਣ ਜਿਤਵਾਉਣ ਲੱਗੇ। ਯਾਰ ਇਹੋ ਜਿਹੀ ਬੰਦਾ, ਯਕੀਨ ਕਰੋ ਕੋਈ ਗੈਰਤਮੰਦ ਬੰਦਾ ਹੁੰਦਾ ਨਾ, ਉਹ ਕਹਿੰਦਾ ਭਾਈ ਆ ਫੜੋ ਆਪਣੀ ਸੀਟ, ਮੈਂ ਅਸਤੀਫਾ ਦਿੰਦਾ ਵਾ, ਤੁਸੀਂ ਜਿਤਵਾਇਆ ਵੀ ਅਤੇ ਮੈਨੂੰ ਨਹੀਂ ਚਾਹੀਦੀ ਇਹੋ ਜਿਹੀ। ਮਤਲਬ ਉਹ ਏਸ਼ੀਆ ਦਾ ਮੇਰਾ ਮਤਲਬ ਕਿ ਟਾਈਗਰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਡੰਕੇ ਵੱਜਦੇ ਸੀ। ਹਾਂਜੀ ਉਹ ਫਾਰਮ 47 'ਤੇ ਬੈਠਾ ਬੱਕਰੀ ਬਣ ਕੇ, ਅੰਦਾਜ਼ਾ ਕਰੋ ਯਾਰ। ਬੰਦਾ ਵੈਸੇ ਹੀ ਕਹਿੰਦਾ ਯਾਰ ਲੈ ਲਓ ਯਾਰ, ਤੁਸੀਂ ਇੱਦਾਂ ਦਾ ਜਿਤਵਾਇਆ ਅਤੇ ਕੀ ਜਿਤਵਾਇਆ ਤੁਸੀਂ ਮੈਨੂੰ, ਐਕਸਪੋਜ਼ ਹੀ ਕਰਕੇ ਰੱਖ ਦਿੱਤਾ। ਲੇਕਿਨ ਇਹ ਢੀਠ ਆਦਮੀ ਹੈ, ਬੇਸ਼ਰਮ ਬੇਗੈਰਤ ਲੋਕ, ਉਹ ਬੈਠਾ ਬਣ ਕੇ। ਅਤੇ ਉਹ ਜਨਾਬ ਫੀਲਡ ਮਾਰਸ਼ਲ ਉੱਥੇ ਨਜ਼ਰ ਆਏ ਹੁਣ, ਅਤੇ ਉਹਨਾਂ ਨੇ ਜਨਾਬ ਉੱਥੇ ਜਾ ਕੇ ਜਿਹੜਾ ਨਾ ਕੋਈ ਮੇਰਾ ਮੁਬਾਰਕਬਾਦਾਂ ਦਿੱਤੀਆਂ, ਇੱਧਰ ਉੱਧਰ ਕੋਟ ਪਾ ਕੇ ਗਏ ਆ। ਜਿਹੜਾ ਨਾ ਉਹ ਹੁਣ ਸੁਣਿਆ ਉੱਥੇ ਕਿ ਅੱਜ ਰਸ਼ਕੇ ਕਮਰ ਵੀ ਲੱਗਣਾ ਮਹਿਫਿਲ ਹੋਣੀ ਹੈ ਰਾਤ ਨੂੰ, ਅਤੇ ਉਹ ਲਾਜ਼ਮੀ ਗੱਲ। ਕੁਆਲੀ ਵੀ ਤੁਹਾਨੂੰ ਪਤਾ ਕਿ ਜਦੋਂ ਜਾਂਦੇ ਨੇ ਅਤੇ ਕੁਆਲੀ ਵੀ ਕਰਾਉਂਦੇ ਨੇ। ਅੱਜ ਵਲੀਮਾ ਸੀਗਾ ਜੁਨੇਦ ਸਫਦਰ ਦਾ, ਅਤੇ ਜੁਨੇਦ ਸਫਦਰ ਅੱਜ ਵੀ ਜਿਹੜਾ ਨਾ ਬੜਾ ਅਜੀਬ ਜਿਹਾ, ਉਦਾਸ ਜਿਹਾ, ਮੁਰਝਾਇਆ ਜਿਹਾ, ਬੁਝਿਆ ਜਿਹਾ ਨਜ਼ਰ ਆ ਰਿਹਾ ਸੀ। ਅਤੇ ਉਹਦੀ ਬੁੱਢੀ ਵੀ ਬੜੇ ਗੁੱਸੇ 'ਚ ਨਜ਼ਰ ਆ ਰਹੀ ਸੀਗੀ। ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਬਾਬਾ ਜੀ ਕਹਿੰਦੇ ਕੁਝ ਵੀ ਨਹੀਂ ਹੋਇਆ ਜੋ
ਜੋ ਇਹਨਾਂ ਦੀ ਤਾਸੁਰਾਤ ਨੇ ਇਹਨਾਂ ਦੇ ਚਿਹਰਿਆਂ ਦੇ, ਮੈਨੂੰ ਨਹੀਂ ਲੱਗਦਾ ਕੁਛ ਹੋਇਆ। ਮੈਂ ਕਿਹਾ ਬਾਬਾ ਜੀ ਮਤਲਬ ਕੀ ਹੋ ਸਕਦਾ ਸੀ? ਬਾਬੇ ਕਹਿੰਦੇ ਹੋ ਤਾਂ ਬਹੁਤ ਕੁਝ ਸਕਦਾ ਸੀਗਾ, ਹਾਂ, ਲੇਕਿਨ ਕੱਖ ਨਹੀਂ ਹੋਇਆ। ਪੇੜਾ ਇਹਨਾਂ ਦਾ ਗਰਕ ਹੋਏ। ਉਹ ਦੇਖ ਲਾ, ਬਾਬੇ ਕਹਿੰਦੇ ਜ਼ਬਰਦਸਤੀ ਦਾ ਵਿਆਹ, ਹਾਂ, ਉਹ ਵਿਚਾਰੀ ਜਿਹੜੀ ਆ ਉਹ ਪਲਾਸਟਿਕ, ਪਤਾ ਨਹੀਂ ਪਹਿਲੇ 6 ਮਹੀਨੇ ਪਹਿਲੇ ਪਲਾਸਟਿਕ ਲਵਾਉਣਾ ਸ਼ੁਰੂ ਕਰਤਾ ਸੀ ਉਹਨੂੰ, ਕਿਉਂਕਿ ਉਹਨੂੰ ਦੱਸਿਆ ਨਾ ਨਰਮਾਈ ਨੇ ਕਿ ਵੀ ਦੇਖ ਅਸੀਂ ਸਾਰੇ ਪਲਾਸਟਿਕ ਦੀਆਂ ਗੁੱਡੀਆਂ ਅਸੀਂ ਨੱਸੀਆਂ ਭੱਜੀਆਂ ਪੈਂਦੀਆਂ ਇੱਥੇ ਸਹੇਲੀਆਂ, ਪਲਾਸਟਿਕ ਸਾਰੀਆਂ ਪਲਾਸਟਿਕ ਦੀਆਂ ਹੋ ਗਈਆਂ ਨਾ। ਡੱਡੂ ਬਾਰੇ ਵੀ ਬਹੁਤ ਗੱਲ ਹੋ ਰਹੀ ਆ ਕਿ ਡੱਡੂ ਚਾਰਜਰ ਦਾ ਤਾਂ ਚਰਚਾ ਹੀ ਨਹੀਂ ਖਤਮ ਹੋ ਰਿਹਾ। ਯਕੀਨ ਕਰੋ, ਬਾਬਾ ਜੀ ਕਹਿੰਦੇ ਹੋ ਸਕਦਾ ਕਿ ਫੀਲਡ ਮਾਰਸ਼ਲ ਸਿਰਫ ਡੱਡੂ ਨੂੰ ਵੇਖਣ ਆਇਆ ਐਡਾ ਡੱਡੂ ਹੂਰ ਭਰੀ ਕਿ ਉਹਨੂੰ ਦੇਖਣ ਫੀਲਡ ਮਾਰਸ਼ਲ ਆਪ ਚੱਲ ਕੇ ਆ ਗਿਆ। ਬਾਬਾ ਜੀ ਕਹਿੰਦੇ ਨਹੀਂ, ਹੂਰ ਭਰੀ ਨਹੀਂ, ਉਹ ਦੇਖਣ ਆਇਆ ਕਿ ਵੀ ਆਹ ਕੀ ਹੋਇਆ ਪਿਆ, ਆਹ ਕੀ ਤੋਂ ਕੀ ਹੋ ਗਿਆ, ਆਹ ਕੀ ਹੋ ਗਿਆ, ਕਿੱਦਾਂ ਹੋ ਗਿਆ, ਇਹ ਹਾਊ ਇਜ਼ ਪੋਸੀਬਲ। ਮਤਲਬ ਕਿਸ ਤਰ੍ਹਾਂ ਪੋਸੀਬਲ ਆ ਕਿ ਮਤਲਬ ਐਡਾ ਵੱਡਾ ਮੂੰਹ ਕੁੱਜਾ ਅਤੇ ਆਹ ਜਿਹੜਾ ਨਾ ਕੰਮ ਇੱਦਾਂ ਹੋ ਗਿਆ। ਅਤੇ ਉਹ ਯਕੀਨ ਕਰੋ ਕਿ ਇਹ ਟੀਕਿਆਂ ਵਾਲਾ ਕੰਮ ਨਹੀਂ। ਉਹ ਕਹਿੰਦੇ ਨਾ ਕਿ ਉਹ ਟੀਕੇ ਲਵਾ ਕੇ ਸਸਤੇ ਨਹੀਂ, ਆਪਣਾ ਸਸਤੇ ਮਹਿੰਗੇ ਟੀਕੇ ਨੇ। ਮੇਰਾ ਮਤਲਬ ਕਿ ਟੀਕੇ ਲਵਾ ਕੇ ਇੱਦਾਂ ਸਸਤਾ ਕੰਮ ਹੋ ਜਾਏ, ਨਹੀਂ। ਇਹ ਜਨਾਬ ਮਹਿੰਗੀਆਂ ਸਰਜਰੀਆਂ ਹੋਈਆਂ। ਜਿਹੜੇ ਡਾਕਟਰਸ ਆ ਨਾ, ਸਰਜਨ ਸਪੈਸ਼ਲਿਸਟ ਜਿਹੜੇ ਆ, ਉਹ ਦੱਸ ਰਿਹਾ ਕਿ ਬਈ ਬੰਦਾ ਪੁੱਠਾ ਸਿੱਧਾ ਹੋ ਜਾਏ, ਭਾਵੇਂ ਢੂਈ ਟੀਕਾ ਲਵਾਵੇ, ਜਿੱਥੇ ਮਰਜ਼ੀ ਲਵਾਵੇ ਟੀਕਾ, ਉਹ ਟੀਕਿਆਂ ਨਾਲ ਜਿਹੜੀ ਜੌ ਲਾਈਨ ਹੁੰਦੀ ਨਾ, ਜੌ ਲਾਈਨ ਇਹ ਨਹੀਂ ਬਦਲਦੀ। ਇਹ ਮੈਨੂਫੈਕਚਰਰ ਹੁੰਦਾ, ਮੈਨੂਫੈਕਚਰਿੰਗ ਫਾਲਟ ਸੀਗਾ ਡੱਡੂ ਦਾ। ਮੇਰਾ ਮਤਲਬ ਫਾਲਟ ਕਹਿ ਲਓ ਜਾਂ ਬੇਟੀ ਕਹਿ ਲਓ, ਉਹ ਉਹਦੇ ਪਰਮਾਨੈਂਟ ਸੀਗਾ, ਉਹ ਨਹੀਂ ਜਾ ਸਕਦਾ ਸੀ। ਉਹ ਪਤਲੇ ਹੋਣ ਨਾਲ ਉਹ ਨੱਕ ਐਡਾ ਪਕੌੜਾ ਨੱਕ, ਉਹ ਕਿਵੇਂ ਪਤਲਾ ਹੋ ਸਕਦਾ ਮੈਨੂੰ ਦੱਸੋ। ਹੁਣ ਚੁੰਝ ਬਣਾ ਕੇ ਆਈ ਹੈ ਪੂਰੀ, ਇਸ਼ਵਰੀਆ ਰਾਏ ਪਚਣ ਲੱਗ ਰਹੀ ਆ। ਬਾਬਾ ਜੀ ਮੈਂ ਇਸ਼ਵਰੀਆ ਰਾਏ ਨਵਾਜ਼ ਸ਼ਰੀਫ ਆ, ਹੋਰ ਕੀ। ਹਾਂ, ਜਿਹੜੀ ਉਹ ਨੱਕ ਦੀ ਸਰਜਰੀ ਕਰਾਈ, ਚਿੰਨ ਦੀ ਸਰਜਰੀ, ਡਬਲ ਚਿੰਨ ਜਿਹੜਾ ਸਿੰਗਲ ਕਰਵਾਇਆ, ਕੱਟ ਪਿੱਟ ਟਿੱਟ ਕੇ ਜੋ ਲੈਨ ਪੂਰੇ ਮਤਲਬ ਜਬੜਾ ਉਹ ਖੇਡ ਕੇ ਰੱਖ ਦਿੱਤਾ। ਅੰਦਾਜ਼ਾ ਕਰੋ ਕਿਸ ਹੱਦ ਤੱਕ ਗਿਆ ਡੱਡੂ। ਔਰ ਪਤਾ ਨਹੀਂ ਇੰਨਾ ਸੋਹਣਾ ਕਿਹਨੂੰ ਦਿਖਾਣਾ, ਇੰਨਾ ਸੋਹਣਾ ਲੱਗ ਕੇ। ਬਾਬਾ ਜੀ ਕਹਿੰਦੇ ਹੋ ਸਕਦਾ ਕਿ ਮੇਰੇ ਲਈ ਸਾਰਾ, ਮੈਂ ਕਿਹਾ ਜਾਓ ਬਾਬਾ ਜੀ ਕੰਮ ਕਰੋ। ਬਾਬੇ ਦਾ ਏ ਡੱਡੂ ਇਹਨੇ ਹੱਥ ਤੇਰੇ ਆਉਣਾ ਨਹੀਂ, ਆ ਵੀ ਗਿਆ ਤੇ ਇਹਨੇ ਤੇਰੇ ਕੋਲ ਰਹਿਣਾ ਨਹੀਂ। ਡੱਡੂ ਮੇਰੀ ਜਾਨ ਮੈਂ ਵਾਰੀਆਂ ਓਏ ਡੱਡੂਆ। ਤੁਹਾਡੇ ਲਈ ਕੋਈ ਜਰਨੈਲ ਹੋਣਾ ਜਿਹਦੇ ਆ ਸਾਰਾ ਕੁਝ ਕੀਤਾ ਜਾ ਰਿਹਾ। ਹਾਂ, ਅਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਹੱਥ ਡੱਡੂ ਜਿਹੜਾ ਨਾ ਉਹ ਮਾਰਨ ਜਾ ਰਿਹਾ ਜਾਂ ਮਾਰ ਰਿਹਾ ਗਿਆ। ਗੇਮ ਜਿਹੜਾ ਨਾ ਵੱਜ ਗਈ ਹੈ, ਕਿਉਂਕਿ ਹੁਣ ਡੱਡੂ ਜਿਹੜਾ ਉਹ ਮਾਈ ਤੋਂ ਜ਼ਿਆਦਾ ਸੋਹਣਾ ਹੋਣ ਦੀ ਕੋਸ਼ਿਸ਼ ਕਰ ਰਿਹਾ। ਕਿਉਂਕਿ ਮਾਈ ਵੀ ਤੁਹਾਨੂੰ ਪਤਾ ਟੀਨ ਡੱਬਾ ਸਾਰਾ ਪਲਾਸਟਿਕ ਲਾ ਲੂ ਕੇ ਮਾਈ ਵੀ, ਔਰ ਮਾਈ ਦੇ ਜਿਹੜਾ ਵੀ ਕੱਪੜੇ ਕੁਪੜੇ ਤੁਸੀਂ ਕਹਿ ਲਓ ਸਾਰੇ ਉਹ ਸਭ ਜਨਾਬ ਉਹ ਕਹਿੰਦੇ ਜੀ ਬ੍ਰਾਂਡਡ ਆ, ਜੋ ਕੀਮਤਾਂ ਚੱਲ ਰਹੀਆਂ ਸੋਸ਼ਲ ਮੀਡੀਆ 'ਤੇ ਕਿ ਕੋਈ ਕਹਿ ਰਿਹਾ ਕਿ ਵੀ ਆਹ ਪਤਾ ਨਹੀਂ ਇੰਨੇ ਕਰੋੜ ਦਾ ਵਾ, ਕੋਈ ਕਹਿ ਰਿਹਾ ਲਓ ਜੀ ਇਹਦੇ ਅਰਬਾਂ ਦੀ ਗੇਮ ਹੈ, ਉਹ ਪਤਾ ਨਹੀਂ ਕੀ ਬਹੁਤ ਸਾਰਾ ਕੁਛ। ਹੋਰ ਜਨਾਬ ਇੱਥੋਂ ਇੰਡੀਆ ਤੋਂ ਸਪੈਸ਼ਲ ਜਿਹੜਾ ਨਾ ਡਿਜ਼ਾਈਨਰ ਦੇ ਕੱਪੜੇ ਮੰਗਵਾ ਕੇ ਅਤੇ ਉਹ ਜਿਹੜਾ ਪਲਾਸਟਿਕ ਹੁਣ ਲੈ ਕੇ ਗਿਆ ਘਰ, ਉਹ ਵੀ ਪਲਾਸਟਿਕ ਹੀ ਹੈ ਨਾ, ਉਹਨੂੰ ਵੀ ਪਵਾਏ। ਕਿਉਂਕਿ ਇਹਨਾਂ ਨੂੰ ਪਹਿਲਾਂ ਪਤਾ ਸੀ ਕਿ ਵੀ ਅਸੀਂ ਸਾਰਾ ਮੇਰਾ ਮਤਲਬ ਪਲਾਸਟਿਕ ਦਾ ਟੋਲਾ, ਪਲਾਸਟਿਕ ਦਾ ਪ੍ਰੋਗਰਾਮ, ਅਤੇ ਬਹੂ ਵੀ ਪਲਾਸਟਿਕ ਦੀ ਹੋਣੀ ਚਾਹੀਦੀ ਆ। ਉਹਨਾਂ ਨੇ ਉਹਦੇ ਵੀ ਪਲਾਸਟਿਕ ਲਵਾਤੇ, ਉਹਦੇ ਵੀ ਬੁੱਲ ਵੱਡੇ ਕਰਾ ਕੇ ਪਤਾ ਨਹੀਂ ਕੀ ਭਰਵਾਇਆ ਵਿੱਚ। ਬਾਬਾ ਜੀ ਕਹਿੰਦੇ ਯਾਰ ਅਸੀਂ ਤਾਂ ਸੁਣੀ ਜਾਂਦਾ ਸੀ ਕਿ ਬਈ ਉਹ ਆਪਣਾ ਕੋਈ ਪੁੱਸ ਭਰਾ ਦੀ ਦਾ, ਹਾਂ, ਜਦੋਂ ਕੋਈ ਜਾਨਵਰ ਮਰ ਜਾਂਦਾ ਮਤਲਬ ਉਹਦੇ 'ਚ ਪੁੱਸ ਭਰਾ ਕੇ ਰੱਖ ਲਈਦਾ। ਅਤੇ ਬਾਬਾ ਜੀ ਕਹਿੰਦੇ ਇਹਦੇ 'ਚ ਵੀ ਪੁੱਸ ਭਰਿਆ। ਮੈਂ ਕਹਿੰਦੀ ਬਾਬਾ ਜੀ ਪੁੱਸ ਜਿਹੜਾ ਨਾ ਉਹ ਚਿਹਰਿਆਂ ਦੀ ਪੁੱਸ ਇਹਨਾਂ ਦੇ ਦਿਮਾਗਾਂ 'ਚ ਭਰਿਆ ਹੋਇਆ, ਇਹਨਾਂ ਦੇ ਜ਼ਿਹਨ 'ਚ ਭੂਸਾ ਭਰਿਆ ਹੋਇਆ, ਇਹਨਾਂ ਦਾ ਦਿਮਾਗ ਖਰਾਬ ਆ। ਕੌਮ ਦਾ ਪੈਸਾ ਇੱਥੇ ਲਾਈ ਜਾਂਦੇ, ਅੰਦਾਜ਼ਾ ਕਰੋ ਬੇੜਾ ਇਹਨਾਂ ਦਾ ਗਰਕ ਹੋਇਆ। ਅਤੇ ਉਹ ਜਨਾਬ ਉੱਥੇ ਆਪਣਾ ਖੈਰ ਫੀਲਡ ਮਾਰਸ਼ਲ ਗਏ ਅਤੇ ਲਾਜ਼ਮੀ ਗੱਲ ਹੈ ਕਿ ਉੱਥੇ ਮੁਲਾਕਾਤ ਹੋਈ ਨਾ। ਡੱਡੂ ਵੀ ਆਇਆ ਹੁਣ ਹੱਸ ਕੇ ਆ ਕੇ, ਅਤੇ ਉਹਨੇ ਜੱਫੀ ਪਾ ਕੇ ਤਸਵੀਰ ਵੀ ਲਵਾਈ ਹੋਣੀ। ਬਾਬੇ ਕਹਿੰਦੇ ਨੇ ਫੀਲਡ ਮਾਰਸ਼ਲ ਨੂੰ ਜੱਫੀ ਨਹੀਂ ਲਾ ਸਕਦਾ ਡੱਡੂ, ਐਡੀ ਨਹੀਂ ਗੱਲ। ਮੈਂ ਕਿਹਾ ਬਾਬਾ ਜੀ ਚਲੋ ਡੱਡੂ ਨੇ ਨਾਲ ਆਇਆ, ਮਾਈ ਨੂੰ ਜੱਫੀ ਲਾ ਲਈ ਹੋਣੀ, ਹਾਂ ਬਈ ਮੁਬਾਰਕ ਵੀ ਦੇਣੀ ਹੈ। ਮੁਬਾਰਕ ਜਿਹੜਾ ਨਾ ਹੱਥ ਮਾਈ ਵੈਸੇ ਹੀ ਮਿਲਾ ਲੈਂਦੀ ਹੈ ਸ਼ਿਖਰ ਸ਼ੁਕਰ ਨਾਲ, ਅਤੇ ਉਹ ਬਈ ਫੀਲਡ ਮਾਰਸ਼ਲ ਨਾਲ ਵੀ ਮਿਲਾਮ ਲੈ ਲਿਆ ਹੋਣਾ ਵਾ ਪਾ ਕੇ ਹਿਸਾਬ ਕਿਤਾਬ ਲਾ ਕੇ ਜੋ ਵੀ ਸਿਸਟਮ। ਅਤੇ ਉਹ ਖੈਰ ਜਿਹੜਾ ਆਪਣਾ ਮਾਈ ਜਿਹੜੀ ਹੈ, ਹਾਂ, ਉਹ ਹੁਣ ਅੱਜ ਫਿਰ ਲਹਿਰਾਉਂਦੀ ਫਿਰੀ ਉੱਥੇ। ਔਰ ਮਾਈ ਕੋਸ਼ਿਸ਼ ਮਾਈ ਦੀ ਆਈ ਸੀ ਕਿ ਮੈਂ ਕਿਸੇ ਤਰ੍ਹਾਂ ਅੱਜ ਜਿਹੜਾ ਮੈਂ ਮੇਰਾ ਮਤਲਬ ਉਹ ਜਿਹੜੀ ਬਹੂ ਲਿਆਂਦੀ ਹੈ, ਹਾਂ, ਇਹ ਜਿਹੜੀ ਨਾ ਮੈਂ ਇਸ ਤੋਂ ਜ਼ਿਆਦਾ ਛੋਟੀ ਉਮਰ ਦੀ
ਔਰ ਇਸ ਤੋਂ ਜ਼ਿਆਦਾ ਮੈਂ ਸੋਹਣੀ ਲੱਗਾ, ਇਸ ਤੋਂ ਜ਼ਿਆਦਾ ਮੈਂ ਜਿਹੜੇ ਨਾ ਚਮਕ ਛਲੋ ਲੱਗਾ। ਉਹ ਮਾਈ ਦਾ ਤੁਹਾਨੂੰ ਪਤਾ ਕਿ ਪੁਰਾਣੇ ਸ਼ੌਕ ਨੇ, ਉਹ ਮਾਈ ਉਸ ਚੌਕ 'ਚ ਲੱਗੀ ਫਿਰਦੀ ਹੈ। ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਸੁਣਿਆ ਮਾਈ ਨੇ ਅੱਜ ਆਪ ਜਾਤੇ ਖੁਦ ਡਾਂਸ ਵੀ ਕਰਨਾ ਡਾਂਸ ਫਲੋਰ 'ਤੇ। ਮੈਂ ਕਿਹਾ ਓਏ ਹੋਏ ਬਾਬਾ ਜੀ ਡਾਂਸ ਫਲੋਰ 'ਤੇ ਤਬਾਹੀ ਪਾ ਦੇਣੀ ਮਾਈ ਨੇ। ਬਾਬਾ ਜੀ ਕਹਿੰਦੇ ਲੈ ਐਸੀ ਤੈਸੀ। ਨਾਲ ਮੇਰਾ ਖਿਆਲ ਫੀਲਡ ਮਾਰਸ਼ਲ ਨੇ ਵੀ ਦਾਅਵਤ ਦਿੱਤੀ ਕਿ ਆਓ ਆ ਜਾ ਨੱਚੀਏ, ਦੋਵੇਂ ਨੱਚੀਏ। ਕੀ ਕਹਿੰਦਾ ਕਿ ਨੱਚ ਨੱਚ ਸੋਹਣੀਏ ਲਿਆ ਦੀਏ ਹਨੇਰੀਆਂ, ਚੰਨ ਤੱਕ ਗੱਲਾਂ ਹੁਣ ਤੇਰੀਆਂ ਤੇ ਮੇਰੀਆਂ, ਉਹ ਤੂੰ ਮੁਮਤਾਜ਼ ਮੈਂ ਤੇਰੀ ਸ਼ਾਹਜਹਾਂ। ਇੱਦਾਂ ਦਾ ਕੋਈ ਸਿਸਟਮ ਸੀਗਾ ਬੜਾ। ਉਹ ਇਹ ਜਿਹੜਾ ਇਹ ਹਿਸਾਬ ਕਿਤਾਬ ਹੋ ਸਕਦਾ, ਜਾਂ ਫਿਰ ਇਸ਼ਕੇ ਕਮਰ ਹੋਏਗਾ, ਬਾਅਦ 'ਚੋਂ ਪਾਰਟੀ ਹੋਏਗੀ। ਬਾਬਾ ਜੀ ਕਹਿੰਦੇ ਅੱਜ ਤਾਂ ਮੈਨੂੰ ਲੱਗਦਾ ਕਿ ਕਮਾਲ ਹੀ ਪਾਰਟੀ ਹੋਏਗੀ, ਵਲੀਮੇ ਦੀ ਦਾਵਤ ਆ। ਵਲੀਮੇ ਦੇ ਬਾਅਦ ਜਿਹੜਾ ਪ੍ਰੋਗਰਾਮ ਉਹ ਅਸਲ ਪ੍ਰੋਗਰਾਮ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਉਹ ਫੀਲਡ ਮਾਰਸ਼ਲ ਆਪਣੇ ਨਾਲ 2 ਡਾਲੇ ਜਿਹੜੇ ਨਾ ਉਹ ਲੈ ਕੇ ਗਏ। ਮੈਂ ਕਿਹਾ ਬਾਬਾ ਜੀ ਕਾਹਦੇ? ਕਾਲੇ ਨੀਲੇ ਪੀਲੇ ਪਾਣੀ ਦੇ? ਬਾਬਾ ਜੀ ਕਹਿੰਦੇ ਨਹੀਂ ਉਹ ਬਈ 76 ਪ੍ਰੋਗਰਾਮ। ਮੈਂ ਕਿਹਾ 5 ਆ? ਬਾਬਾ ਜੀ ਕਹਿੰਦੇ ਨਹੀਂ ਉਹ ਚਰਚ ਦੇ ਛਿੱਤਰਾਂ ਦਾ ਮਾਹੌਲ ਲੱਗੇਗਾ। ਅੱਜ ਡਿਪਟੀ ਵੀ ਆ ਰਿਹਾ ਪੁਰਾਣਾ, ਤੁਹਾਨੂੰ ਪਤਾ ਡੀਜੇ ਵਾਲਾ ਬਾਬੂ ਵੀ ਉੱਥੇ ਖੜਾ ਬਾਹਰ ਲਾ ਕੇ ਹਾਰ, ਪਤਾ ਨਹੀਂ ਕਿਹਦਾ ਇੰਤਜ਼ਾਰ ਕਰ ਰਿਹਾ। ਬਾਬਾ ਜੀ ਕਹਿੰਦੇ ਮੈਨੂੰ ਲੱਗ ਗਿਆ ਪਤਾ ਆ ਜਿਹੜਾ ਡੀਜੇ ਖੜਾ ਨਾ ਬਾਹਰ ਹਾਰ ਲੈ ਕੇ। ਮੈਂ ਕਿਹਾ ਬਾਬਾ ਜੀ ਕਹਿੰਦੇ ਇਸ ਚੱਕਰ 'ਚ ਨਾ ਕਿ ਮੈਂ ਡੱਡੂ ਨੂੰ ਪਾਵਾਂ, ਕਿਉਂਕਿ ਅੱਜ ਡੱਡੀ ਈਸ਼ਵਰੀਆ ਰਾਏ ਲੱਗ ਰਹੀ ਆ, ਈਸ਼ਵਰੀਆ ਰਾਏ ਨਵਾਜ਼ ਸ਼ਰੀਫ। ਹਾਂ ਅਤੇ ਉਹ ਜਿਹੜਾ ਨਾ ਇਹ ਪਾ ਕੇ ਉਹਨੂੰ ਹਾਰ ਅਤੇ ਬਾਹਰੋਂ ਬਾਹਰ ਚੁੱਕ ਕੇ ਲਿਜਾਣ ਦੇ ਚੱਕਰ 'ਚ ਬਾਬਾ ਜੀ ਕਹਿੰਦੇ ਇੱਦਾਂ ਹੋਣਾ ਨਹੀਂ ਗਾ, ਮੈਂ ਵੀ ਉੱਥੇ ਹੀ ਹੋਣਾ, ਡੀਜੇ ਨੂੰ ਇਹ ਕੰਮ ਨਹੀਂ ਕਰਨ ਦੇਣਾ। ਅਤੇ ਨਾਲੇ ਖਬਰ ਆ ਰਹੀ ਹੈ ਜਨਾਬ ਆਹ ਇੱਕ ਜਿਹੜੀ ਨਾ ਪੋਸਟ ਹੱਥ ਲੱਗੀ ਆ, ਹਾਂ ਇੱਧਰ ਉੱਧਰ ਫਿਰ ਰਹੀ ਹੈ ਸੋਸ਼ਲ ਮੀਡੀਆ 'ਤੇ ਵੀ ਅਤੇ ਆਪਣਾ ਵਟਸਐਪ ਗਰੁੱਪਾਂ ਦੇ ਵਿੱਚ ਵੀ ਇੱਧਰ ਉੱਧਰ ਫਿਰ ਰਹੀ ਆ। ਆਹ ਜਿਹੜੀ ਹੈ ਨਾ ਜਨਾਬ ਇਹ ਕੋਈ ਚੈਟ ਲੀਕ ਹੋਈ ਹੈ ਕਿਸੇ ਗਰੁੱਪ ਦੇ ਵਿੱਚ, ਔਰ ਇਹਦੇ 'ਚ ਨਜ਼ਰ ਆ ਰਿਹਾ ਜਨਾਬ ਕਿ ਜੀ ਗਰੀਦਾ ਚੁੰਮੀ ਬੋਲੇ ਤੇਰੇ, ਗਰੀਦਾ ਚੁੰਮੀ ਨੂੰ ਜੈਲਸੀ ਹੋਈ ਪਈ ਆ। ਕਿਹਦੇ ਤੋਂ? ਹੈਰਾਨਗੀ ਦੀ ਗੱਲ ਆ, ਇਹ ਜੈਲਸੀ ਉਹਨੂੰ ਹੋਈ ਪਈ ਆ ਡੱਡੂ ਚਾਰਜਰ ਤੋਂ। ਓਏ ਹੋਏ ਮਰੀਮ ਔਰੰਗਜ਼ੇਬ ਦੇ ਖਿਲਾਫ ਨੇ ਉੱਥੇ ਖਿਲਾਫ ਨਹੀਂ ਕਹਿ ਸਕਦੇ, ਲੇਕਿਨ ਇਹ ਚੈਟ ਹੁਣ ਪਤਾ ਨਹੀਂ ਕਿੱਥੇ ਦੀ ਲੀਕ ਹੋਈ ਆ। ਹਾਂ ਅਤੇ ਉਹ ਇੱਧਰ ਉੱਧਰ ਫਿਰ ਰਹੀ ਆ ਅਤੇ ਉਹ ਜਿਹੜਾ ਨਾ ਆਹ ਕਹਿ ਰਿਹਾ ਉਹਦੇ 'ਚ ਕਹਿ ਰਹੀ ਆ ਕਿ ਵੀ ਆਹ ਜਿੰਨਾ ਵੀ ਕੰਮ ਕਰਾਇਆ ਨਾ ਇਹਨੇ, ਹਾਂ ਆਪਣਾ ਡੱਡੂ ਨੇ, ਇਹ ਸਾਰਾ ਜਿਹੜਾ ਨਾ ਸਰਜਰੀਆਂ ਕਰਵਾਈਆਂ ਨੇ ਬੇੜੇ ਗਰਕ ਹੋਣੇ ਦੇ। ਹਾਂ ਇਹਦੇ ਡਾਕਟਰ ਨੂੰ ਮੁਬਾਰਕਾਂ ਦਿਓ ਜਿਹਨੇ ਸਾਰਾ ਕੁਛ ਕੀਤਾ। ਹਾਂ ਅਤੇ ਉਹ ਸਾਰਿਆਂ ਨੂੰ ਦੱਸ ਰਹੀ ਹੈ ਕਿ ਭਈ ਇਹ ਸਿਰਫ ਪਤਲੀ ਪੁਤਲੀ ਨਹੀਂ, ਇਹਨੇ ਬੜਾ ਮਾਲ ਲਾਇਆ। ਹਾਂ ਇਹਨੇ ਜਨਾਬ ਕਮਾਲ ਕਿਸਮ ਦੀ ਜਿਹੜੀ ਨਾ ਉਹ ਕਰਵਾਇਆ ਸਾਰਾ ਕੁਝ ਹਿਸਾਬ ਕਿਤਾਬ ਲਾ ਕੇ। ਆਹ ਹੁਣ ਉਹਨੂੰ ਐਕਸਪੋਜ਼ ਕਰ ਰਹੀ ਹੈ ਉਹ ਕਿ ਦੇਖੋ ਸਰਜਰੀਆਂ ਕਰਵਾ ਕੇ ਆ ਠੱਪ ਕੇ ਅਤੇ ਜਾ ਕੇ ਅਤੇ ਸ਼ਹਿਬਾਜ਼ ਸ਼ਰੀਫ ਦੇ ਨਾਲ ਖੜੀ ਹੋ ਗਈ। ਹਾਲਾਂਕਿ ਉੱਥੇ ਖੜਾ ਗਰੀਦਾਂ ਨੂੰ ਹੋਣਾ ਚਾਹੀਦਾ, ਗਰੀਦਾਂ ਵੀ ਘੱਟ ਨਹੀਂ, ਗਰੀਦਾਂ ਨੇ ਵੀ ਬਹੁਤ ਸਰਜਰੀਆਂ ਕਰਵਾਈਆਂ ਹੋਈਆਂ ਉੱਤੇ ਥੱਲੇ ਰੱਖ ਕੇ। ਬਾਬਾ ਜੀ ਕਹਿੰਦੇ ਉੱਤੇ ਥੱਲੇ ਰੱਖ ਕੇ ਕਿਹੜੀਆਂ ਸਰਜਰੀਆਂ ਹੁੰਦੀਆਂ? ਹਾਂ ਬਾਬਾ ਜੀ ਗਰੀਦਾਂ ਲਈ, ਹਾਂ ਗਰੀਦਾਂ ਨੇ ਆ ਵੀ ਕਰਵਾਇਆ ਹੋਇਆ, ਇੱਦਾਂ ਦਾ ਸਿਸਟਮ ਬਹੁਤ ਸਿਸਟਮ ਹੈ। ਲੇਕਿਨ ਆਹ ਲੱਡੂ ਬਹੁਤ ਅੱਗੇ ਨਿਕਲ ਗਿਆ ਨਾ, ਉਹਨੇ ਤਾਂ ਐਕਸਟਰਾ ਆਰਡੀਨਰੀ ਜਾ ਕੇ ਕਰਵਾਤਾ। ਔਰ ਉਹਦੇ 'ਚ ਗਰੀਦਾ ਆਪਣੇ ਕੋਈ ਲੀਕ ਮੈਸੇਜ ਜਿਹੜੇ ਉਹਦੇ 'ਚ ਕਹੀ ਜਾ ਰਹੀ ਹੈ ਜੇ ਮਤਲਬ ਕਿ ਠੀਕ ਆ ਅਤੇ ਹਾਂ ਆ ਵੀ ਹੋ ਸਕਦਾ ਕੋਈ AI ਨਾਲ ਵੀ ਚੀਜ਼ਾਂ ਬਣਦੀਆਂ, ਪਤਾ ਨਹੀਂ ਲੱਗਦਾ। ਲੇਕਿਨ ਮੈਨੂੰ ਕਿਸੇ ਨੇ ਕਿਹਾ ਕਿ ਬਈ ਆਹ ਓਰੀਜਨਲ ਆ, ਹਾਂ ਅਸਲੀ ਮੈਸੇਜਿਸ ਆ। ਅਤੇ ਆਹ ਜਿਹੜਾ ਨਾ ਗਰੀਦਾ ਕਹਿ ਰਹੀ ਹੈ ਕਿ ਦੇਖੋ ਅੰਦਾਜ਼ਾ ਕਰੋ ਕਿ ਆਹ ਡੱਡੂ ਨੂੰ ਤਾਂ ਹੁਣ AI ਵੀ ਨਹੀਂ ਪਛਾਣ ਰਿਹਾ। ਹਾਏ ਹਾਏ ਅੰਦਾਜ਼ਾ ਕਰੋ ਇੰਨੀ ਬਦਲ ਗਿਆ, ਇੰਨੀ ਈਸ਼ਵਰੀਆ ਰਾਏ ਬਣ ਗਈ ਆ। ਹਾਂ ਅਤੇ ਹੁਣ ਉਹ ਡੱਡੂ ਕਿੱਥੇ ਖੜਾ? ਉਹ ਖੜਾ ਸ਼ਹਿਬਾਜ਼ ਸ਼ਰੀਫ ਦੇ ਨਾਲ। ਅੰਦਾਜ਼ਾ ਕਰੋ ਸ਼ਹਿਬਾਜ਼ ਸ਼ਰੀਫ ਦਾ, ਡੱਡੂ ਦਾ ਅਤੇ ਗਰੀਦਾ ਦਾ ਕੀ ਟਰਾਇੰਗਲ ਆ। ਇਹ ਨਹੀਂ ਹੁਣ ਸਮਝ ਆ ਰਿਹਾ ਕਿ ਵੀ ਕੀ ਚੱਕਰ ਆ। ਇਹ ਜੈਲਸੀ ਹੈ ਗਰੀਦਾਂ ਨੂੰ ਕਿ ਬਈ ਜਦ ਹੋ ਗਈ ਸਾਰਿਆਂ ਨੂੰ ਪਤਾ, ਇਹਦੇ 'ਚ ਕੋਈ ਛੁਪੀ ਹੋਈ ਗੱਲ ਤਾਂ ਨਹੀਂ ਗੀ ਕਿ ਡੱਡੂ ਨੇ ਸਰਜਰੀ ਕਰਵਾਈ ਹੈ। ਹਾਂਜੀ ਸਰਜਰੀਆਂ ਕਰਵਾ ਕੇ ਸਾਰਾ ਕੁਛ ਕਰਵਾਇਆ, ਉਹਨੂੰ ਫਿਰ ਹਾਈਲਾਈਟ ਕਰਕੇ ਪੁਆਇੰਟ ਕਰਕੇ ਦੱਸਣ ਦੀ ਸਾਰਿਆਂ ਨੂੰ ਕਿ ਦੇਖੋ ਆਹ ਚੀਜ਼ਾਂ ਹੋਈਆਂ, ਜਾਣ ਬੁੱਝ ਕੇ ਜਿਹੜਾ ਨਾ ਉਹਨੂੰ ਕਹਿਣਾ ਹੈ। ਅਤੇ ਇਹਦਾ ਮਤਲਬ ਇਹਦੇ ਪਿੱਛੇ ਕੋਈ ਜੈਲਸੀ ਹੈ। ਹਾਂ ਔਰ ਇਹ ਜੈਲਸੀ ਜਿਹੜੀ ਨਾ ਬਾਬਾ ਜੀ ਕਹਿੰਦੇ ਨੇ ਕਿ ਪੁੱਤਰ ਜੈਲਸੀ ਉਹ ਆ ਕਿ ਜਿੱਥੇ ਅੱਜ ਡੱਡੂ ਖੜਾ ਉੱਥੇ ਗਰੀਦਾ ਚਾਹੁੰਦੀ ਸੀ ਕਿ ਮੈਂ ਖੜੀ ਹਾਂ। ਮੈਂ ਕਿਹਾ ਬਾਬਾ ਜੀ ਮਾਈ ਤੰਦੂਰ ਵਾਲੀ ਦੇ ਨਾਲ? ਬਾਬਾ ਜੀ ਕਹਿੰਦੇ ਨਹੀਂ ਮਾਈ ਤੰਦੂਰ ਵਾਲੀ ਦੇ ਨਾਲ ਨਹੀਂ, ਆਹ ਭਿਕਾਰੀ ਦੇ ਨਾਲ। ਬਾਬਾ ਜੀ ਕਹਿੰਦੇ ਆਹ ਨਹੀਂ ਛੱਡਦਾ। ਬਾਬਾ ਜੀ ਕਹਿੰਦੇ ਭਿਕਾਰੀ ਹੈ ਛੋਟਾ ਜਿਹਾ, ਹਾਂ ਲੇਕਿਨ ਇਹਨੇ ਮੋਟਰ ਵੱਡੀ ਲਵਾਈ ਹੈ। ਉਹ ਜਿਹੜਾ ਨਾ ਸਾਰਿਆਂ ਨੂੰ ਲਾਲਾ ਲੱਪਾ ਲਾਈ ਰੱਖਦਾ। ਉਹ ਜਨਾਬ ਹੁਣ ਜਿਹੜਾ ਨਾ ਉਹ ਤਾਂ ਕਰਕੇ ਹੁਣ ਗਰੀਦਾ ਪਿੱਛੇ ਰਹਿ ਗਈ ਅਤੇ ਉਹ ਅੱਗੇ ਨਿਕਲ ਗਿਆ। ਅਤੇ ਕਦੀ ਆਹ ਗਰੀਦਾ ਵੀ ਮੇਰਾ ਮਤਲਬ ਅੱਖ ਦਾ ਤਾਰਾ ਸੀ ਆਹਦੀ ਸ਼ਹਿਬਾਜ਼ ਸ਼ਰੀਫ ਭਿਕਾਰੀ ਦੀ। ਹਾਂ ਲੇਕਿਨ ਉਹ ਭਿਕਾਰੀ ਨੇ ਇੱਦਾਂ ਪਲਟਿਆ ਮੂੰਹ
ਜਿੱਦਾਂ ਮੇਰਾ ਮਤਲਬ ਹੈ ਕਿ ਆ ਜਿਹੜਾ ਨਾ ਪਛਾਣਦੇ ਨਾ ਉਹ ਤੁਹਾਨੂੰ ਯਾਦ ਕੋਲੋਂ ਦੀ ਲੰਘਿਆ ਅਗਰੀਦਾ ਦੇਖਦੀ ਰਹਿ ਗਈ ਕਿ ਆਹ ਕੀ ਹੋਇਆ। ਹਜ਼ੂਰ ਮੈਂ ਰਸਤੇ 'ਚ ਖੜੀ ਹਾਂ ਕਿ ਮੇਰੇ ਨਾਲ ਕੋਈ ਸਾਮ ਦੁਆ ਕੋਈ ਨਹੀਂ, ਉਹ ਸਿੱਧਾ ਨਿਕਲ ਗਿਆ, ਉਹਨੂੰ ਜੋ ਹਿਸਾਬ ਕਿਤਾਬ ਸੀ ਉਹ ਕਰਕੇ ਨਿਕਲ ਗਿਆ, ਖਰੀਦਾ ਖੜੀ ਰਹਿ ਗਈ। ਲੇਕਿਨ ਡੱਡੂ ਹੁਣ ਉੱਥੇ ਪਹੁੰਚ ਗਿਆ ਤਾਂ ਜੈਲਸੀ ਆ। ਅਤੇ ਇਹ ਹਿਸਾਬ ਕਿਤਾਬ ਜਿਹੜਾ ਨਾ ਚੱਲ ਰਿਹਾ ਬੜਾ ਬੇਗੈਰਤੀ ਬੇਸ਼ਰਮੀ ਹੋ ਰਹੀ ਆ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਇਹਦੇ ਬਦਲੇ ਲਵਾਂਗੇ। ਗਰੀਦਾਂ ਨੂੰ ਕਹਿ ਕੇ ਜਾ ਕੇ ਬਾਬਾ ਜੀ ਨਾਲ ਮਿਲ। ਬਾਬਾ ਜੀ ਨੇ ਵੀ ਬਹੁਤ ਗੁੱਸਾ ਡੱਡੂ ਤੇ ਗਰੀਦਾਂ ਨੂੰ ਵੀ ਗੁੱਸਾ ਡੱਡੂ ਤੇ। ਬਾਬਾ ਜੀ ਕਹਿੰਦੇ ਮੈਂ ਤੇ ਗਰੀਦਾ ਦੋਵੇਂ ਜਿਹੜੇ ਮਿਲ ਕੇ ਅਸੀਂ ਇੰਤਕਾਮ ਲਵਾਂਗੇ ਡੱਡੂ ਕੋਲੋਂ। ਮੈਂ ਕਿਹਾ ਬਾਬਾ ਜੀ ਕਿੱਦਾਂ ਲਵੋਗੇ ਇੰਤਕਾਮ? ਬਾਬਾ ਜੀ ਕਹਿੰਦੇ ਅਸੀਂ ਦੋਵੇਂ ਨਿਕਾਹ ਕਰ ਲਾਂਗੇ ਤੇ ਫਿਰ ਡੱਡੂ ਨੂੰ ਸਾੜਾਂਗੇ।